असलामुअलैकुम। गुड मॉर्निंग सोहणियो, गुड मॉर्निंग। लो भी सोहणियो देख लवो यूके ਦਾ ਇੱਕ ਧੁੱਪ ਔਰ ਬੱਦਲਾਂ ਵਾਲਾ ਦਿਨ। ਕਦੀ ਧੁੱਪ ਆ ਰਹੀ ਹੈ, ਕਦੀ ਬੱਦਲ ਆ ਰਹੇ ਨੇ। ਸਵੇਰ ਦਾ ਇਹੀ ਸਿਲਸਿਲਾ ਜਾਰੀ ਹੈ ਔਰ ਕੀ ਕਹਿੰਦੇ ਅੱਜ ਪੂਰਾ ਦਿਨ ਇਹੀ ਪੇਸ਼ਨ ਗੋਈ ਹੈ ਕਿ ਧੁੱਪ ਬੱਦਲ ਰਹਿਣਗੇ। ਤੇ ਕੱਪੜੇ ਧੋ ਕੇ ਅਸੀਂ ਫੋਲ ਦਿੱਤੇ ਨੇ। ਚਾय ਦੀ ਪੱਤੀ ਫਿਲਕਣ ਵਾਲੀ ਹੋਈ ਸੀ, ਮੈਂ ਸਟੋਰ ਤੋਂ ਜਾ ਕੇ ਚਾय ਦੀ ਪੱਤੀ ਲੈ ਕੇ ਆਏ। ਯਾਰਕਸ਼ਾਇਰ ਵਾਲਿਆਂ ਦੀ ਅਸੀਂ ਪੱਤੀ ਇਸਤੇਮਾਲ ਕਰਨੇ ਆ। ਬਸ ਜਿਹੜੀ ਆਦਤ ਪੈ ਜਾਂਦੀ ਹੈ ਪਾਕਿਸਤਾਨ ਦੇ ਤੋਂ ਹੁੰਦਾ ਨਾ ਟਪਾਲ ਚਾਏ ਦਾਣੇਦਾਰ ਔਰ ਮੁਖਤਲਿਫ ਕਿਸਮ ਦੀਆਂ ਅਸੀਂ ਯੈਲੋ ਲੇਬਲ ਲਿਪਟਨ ਦੀ ਪੀਂਦੇ ਹੁੰਦੇ ਸਾਂ ਜ਼ਿਆਦਾ ਚਾਏ। ਫਿਰ ਟਪਾਲ ਆ ਗਈ, ਫਿਰ ਟਪਾਲ ਇਸਤੇਮਾਲ ਕੀਤੀ ਕਾਫੀ ਅਰਸਾ। ਸੀ ਕਰਾਚੀ ਤੋਂ ਇੱਕ ਪੱਤੀ ਮਿਲਦੀ ਹੁੰਦੀ ਸੀ, ਉਹ ਯੂਜ਼ ਕਰਨੇ ਸਾਂ। ਬਸ ਇਹ ਵੇ ਕਿ ਚਾਹ ਪੀਣ ਵਾਲਿਆਂ ਨੂੰ ਇਹ ਹੁੰਦਾ ਵੇ ਕਿ ਥੋੜ੍ਹੀ ਜਿਹੜੇ ਜ਼ਿਆਦਾ ਚਾਹ ਪੀਂਦੇ ਨੇ ਉਹਨਾਂ ਨੂੰ ਕੜਕ ਪੱਤੀ ਚਾਹੀਦੀ ਹੁੰਦੀ ਹੈ। ਅਤੇ ਫਿਰ ਇੱਥੇ ਅਸੀਂ ਕਈ ਇਸਤੇਮਾਲ ਕੀਤੀਆਂ। ਇਹ ਜਿਹੜੀ ਹੈ ਨਾ ਸਾਨੂੰ ਸਭ ਤੋਂ ਜ਼ਿਆਦਾ ਅੱਛੀ ਲੱਗੀ। ਹੁਣ ਅਸੀਂ ਇਹ ਮੰਗਵਾਉਂਦੇ ਹਾਂ। ਯੂਸੁਫ ਦੀ ਮੰਮਾ ਆਏ ਨੇ ਉੱਥੋਂ, ਜਿਹੜੇ ਕਤਰ ਤੋਂ ਆਏ ਨੇ। ਇਹ ਆਪਣੀ ਟਪਾਲ ਦਾਣੇਦਾਰ ਨਾਲ ਲੈ ਕੇ ਆਏ ਨੇ। ਉਹ ਕਹਿੰਦੇ ਮੈਨੂੰ ਤਾਂ ਬਸ ਇਹਦਾ ਹੀ ਮਜ਼ਾ ਲੱਗਦਾ ਵੇ। ਅਤੇ ਉਹ ਆਪਣੀ ਚਾਹ ਦੀ ਪੱਤੀ ਵੀ ਉੱਥੋਂ ਲੈ ਕੇ, ਵੈਸੇ ਇੱਥੇ ਵੀ ਮਿਲ ਜਾਂਦੀ ਹੈ ਇਹ ਵਾਲੀ, ਲੇਕਿਨ ਉਹ ਘਰ ਪਈ ਸੀ ਨਾ ਤਾਂ ਉਹ ਲੈ ਕੇ ਆ ਗਏ ਕਿ ਜਾਂਦੀ ਸਾਨੂੰ ਨਹੀਂ ਖਰੀਦਣੀ ਪਏਗੀ। ਅਤੇ ਉਹ ਟਪਾਲ ਦਾਣੇਦਾਰ क्योंकि पक्की चाह पीते हैं। यूसुफ की मम्मा पीती है पक्की चाय, तो अपना ये इंतजाम लेके असी पीने पानी वाली चाह। दिन 2-3 कप घोल के पानी पी लो। तो लो भी मुख्तलिफ किस्म दी पत्तियां पईयां ने साढ़े कोल। ਅਸੀਂ ਸੋਚਿਆ ਆਲੂਆਂ ਵਾਲੀ ਜਿਹੜੀ ਹੈ ਇਹ ਥੈਲੀ ਵੀ ਸੈੱਟ ਕਰ ਦਈਏ, ਕਿਉਂਕਿ ਆਲੂ ਰੱਖੇ ਰੱਖੇ ਤੇ ਫੁੱਟ ਜਾਂਦੇ ਨੇ। ਇਹ ਦੇਖੋ 2-4 ਆਲੂ ਪਹਿਲੇ ਦੇ ਪਏ ਸਨ, ਬਹੁਤ ਜਲਦੀ ਇੱਥੇ ਆਲੂ ਫੁੱਟ ਜਾਂਦਾ ਵੇ ਕਿ ਮੌਸਮ ਐਸਾ ਵੇ। ਇਸ ਤੋਂ ਮੈਂ ਖੋਲ੍ਹ ਕੇ ਰੱਖ ਦੇਵਾਂਗੀ, ਅਗਰ ਇਹ ਥੈਲੀ ਵਿੱਚ ਹੀ ਪਏ ਰਹਿਣਗੇ ਫਿਰ ਤਾਂ ਬਹੁਤ ਜਲਦੀ ਫੁੱਟ ਜਾਂਦੇ ਨੇ। ਅਤੇ ਅਸੀਂ ਇਹਨੂੰ ਵੀ ਖਾਲੀ ਕਰਾਂਗੇ। ਪਿਆਜ਼ ਵੀ ਖਤਮ ਹੋਏ ਸਨ, ਅਸੀਂ ਰਾਸ਼ਨ 'ਚ ਲਿਖਿਆ ਸੀ ਪਿਆਜ਼, ਲੇਕਿਨ ਇਹ ਵਾਲੇ ਲਾਲ ਵਾਲੇ ਆ ਗਏ ਨੇ। ਲੇਕਿਨ ਚਲੋ ਕੋਈ ਗੱਲ ਨਹੀਂ, ਇਹ ਵਾਲੇ ਸੈਲਡ ਵਿੱਚ ਇਸਤੇਮਾਲ ਜ਼ਿਆਦਾ ਹੁੰਦੇ ਨੇ, ਸੈਲਡ 'ਚ ਹੋ ਜਾਣਗੇ। ਔਰ ਅੱਜ ਤਾਂ ਅਸੀਂ ਵੈਸੇ ਹੀ ਜਿਹੜਾ ਨਾ ਜਾਣਾ ਵੇ ਰਾਫੇ ਹਾਊਸ ਖਾਣੇ 'ਤੇ, ਅਤੇ ਉੱਥੇ ਅੱਜ ਖਾਣ ਪਿਆਜ਼ ਦਾ ਇੰਨਾ ਕੰਮ ਨਹੀਂ ਹੈ। ਫਿਰ ਅਸੀਂ ਕੱਲ੍ਹ ਵੱਲ ਲੈ ਕੇ ਆਵਾਂਗੇ। ਦੇਸੀ ਘਿਓ ਵੀ ਸਾਡਾ ਮੁੱਕ ਗਿਆ ਵੇ, ਅਤੇ ਸਾਡੇ ਜਿਹੜਾ ਨਾ ਪਿਆਜ਼ ਵੀ ਇਹ ਵਾਲੇ ਮੌਕੇ ਨੇ, ਇੱਕ ਹੀ ਬਚਿਆ ਵੇ, ਅਤੇ ਅਸੀਂ ਫਿਰ ਅੱਜ ਲੈ ਕੇ ਆਵਾਂਗੇ ਇਨਸ਼ਾਅੱਲਾ। ਥੋੜ੍ਹਾ ਕੰਮ ਕਾਜ ਨਿਪਟਾਇਆ ਮੈਂ, ਅਤੇ ਮੈਂ ਬੈਠ ਗਈ ਹਾਂ ਜਲਦੀ ਨਾ ਆ ਕੇ। ਮੈਂ ਕਿਹਾ ਬੱਚੇ ਆਹਿਸਤਾ 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 ਜਿਹੜੇ ਨਾ ਉੱਠ ਕੇ ਆ ਰਹੇ ਨੇ। ਬਰਾਮਦਾਤ ਸ਼ੁਰੂ ਹੋ ਚੁੱਕੀ ਹੈ। ਅਤੇ ਯੂਸੁਫ ਨੇ ਆਪਣਾ ਨਾਸ਼ਤਾ ਖੁਦ ਬਣਾਇਆ ਹੈ ਔਰ ਇਹਦਾ ਮੈਂ ਵੀ ਚਾਹ ਦਾ ਕੱਪ ਪੀਤਾ ਹੋਇਆ। ਛੋਟੇ ਛੋਟੇ ਇਸ ਕੰਮ ਮੈਂ ਕੀਤੇ ਨੇ। ਬਾਕੀ ਹੁਣ ਮੁਸਤਫਾ ਵੀ ਉੱਠ ਕੇ ਆਏ ਨੇ। ਝਲਕ ਦਿਖਲਾ ਜਾ, ਅਤੇ ਉਹਦੀ ਵੀ ਝਲਕ ਨਜ਼ਰ ਆਈ ਹੈ। ਉਹ ਆਸ਼ੂਮ ਗਿਆ, ਛੋਟੀ ਪਸਤੌਲ ਵੀ ਆਈ ਹੈ। ਹੁਣ ਸਾਰੇ ਆਹਿਸਤਾ ਆਹਿਸਤਾ ਜਿਹੜਾ ਨਾ ਉੱਠਣਗੇ ਔਰ ਫਿਰ ਨਾਸ਼ਤਿਆਂ ਦਾ ਸਿਲਸਿਲਾ ਚੱਲੇਗਾ। ਉਹਦੇ ਵਿੱਚ ਫਿਰ ਇੰਨਾ ਟਾਈਮ ਲੱਗ ਜਾਂਦਾ ਹੈ ਕਿ ਮੈਨੂੰ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਦਾ, ਕਿਉਂਕਿ ਮੇਰੀ ਮਖਸੂਸ ਜਗ੍ਹਾ ਇਹੀ ਹੈ। ਇੱਥੇ ਟੇਬਲ 'ਤੇ ਮੈਂ ਰੱਖ ਲੈਂਦੀ ਹਾਂ ਆਪਣਾ ਕੈਮਰਾ ਔਰ ਗੱਲ ਕਰਦੀ ਹਾਂ। ਫਿਰ ਉਹ ਕਿਸੇ ਵੀ ਜਗ੍ਹਾ ਨਾ ਫਿਰ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਤੇ ਲਾਈਟ ਦਾ ਵੇ, ਕਿਤੇ ਕੋਈ ਬੈਠਾ ਹੈ, ਕਿਤੇ ਕੋਈ ਟੈਬਲੇਟ ਦੇਖ ਰਿਹਾ, ਫਿਰ ਉਹਦੀ ਆਵਾਜ਼ ਆ ਰਹੀ ਹੈ। ਅਤੇ ਇਸ ਤਰ੍ਹਾਂ ਸਾਡਾ ਸਿਲਸਿਲਾ ਕੁਛ ਦਿਨ ਕੇ ਲਈ ਮੁਨਕਤਾ ਹੋ ਚੁੱਕਾ ਹੈ। ਅਤੇ ਮੈਂ ਮੌਕੇ ਤੋਂ फ़ायदा ਉਠਾਇਆ। ਮੈਂ ਕਿਹਾ ਚਲੋ ਜਦੋਂ ਤੱਕ ਉਹ ਸਾਰੇ ਇਕੱਠੇ ਹੁੰਦੇ ਨੇ, ਨਾਸ਼ਤੇ ਦਾ ਸਿਲਸਿਲਾ ਸ਼ੁਰੂ ਕਰਨਾ, ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲ ਕਰ ਲਵਾਂ। ਅਤੇ ਅੱਜ ਅਸੀਂ ਪਕਾਉਣਾ ਕੁਛ ਨਹੀਂ, ਅੱਜ ਅਸੀਂ ਰਾਫੇ ਹਾਊਸ ਜਾਣਾ ਵੇ। ਉੱਥੇ ਖਾਣਾ ਉੱਥੇ ਖਾਣਾ। ਮੈਂ ਰਾਤ ਨੂੰ ਸੌਣ ਲੱਗੀ ਜਦੋਂ ਆਖਰੀ ਜਦੋਂ ਲੇਟਣ ਤੋਂ ਪਹਿਲੇ ਇੱਕ ਦਫਾ फ़ੋਨ ਚੈੱਕ ਕਰੀਦਾ, ਕਿਉਂਕਿ ਬੱਚੇ ਆਏ ਨੇ, ਇੰਨਾ ਕੁਛ ਦੇਖਣ ਨੂੰ ਮਿਲ ਹੀ ਨਹੀਂ ਰਿਹਾ। फ़ੋਨ ਵੀ ਮੇਰਾ ਇੱਕ ਸਾਈਡ 'ਤੇ ਪਿਆ ਹੁੰਦਾ। ਤਾਂ ਮੈਂ ਜਦੋਂ ਦੇਖਿਆ ਤਾਂ ਮੈਸੇਜ ਆਇਆ ਸੀ ਕਿ ਤੁਸੀਂ ਖਾਣਾ ਸੁਬਹ ਇੱਧਰ ਖਾਣਾ ਵੇ ਸਭ ਨੇ। ਅਤੇ ਉਸ ਉਹ ਵੀ ਹੈ ਅਤੇ ਮਜ਼ੇ ਹੀ ਹੋ ਗਏ। ਵੈਸੇ ਅਸੀਂ ਅੱਜ ਪਲਾਨ ਕੀਤਾ ਸੀ ਕਿ ਚਿੱਟੇ ਚਨੇ ਬਣਾਉਣ, ਉਹਦਾ ਸਾਲਨ ਬਣਾਉਣਾ ਵੇ, ਲੇਕਿਨ ਚਲੋ ਉੱਧਰ ਜਾਣਾ ਵੇ ਅਤੇ ਉਹ ਕੀ ਕਹਿੰਦੇ ਨੇ ਅਸੀਂ ਖਾਣ ਪਕਾਉਣ ਦਾ ਕੰਮ ਨਹੀਂ ਹੈ। ਅਤੇ ਮੈਂ ਸੋਚਿਆ ਤੁਹਾਡੇ ਨਾਲ ਗੱਲ ਕਰ ਲਵਾਂ। ਥੋੜ੍ਹੇ ਜਿਹੇ ਕਮੈਂਟ ਨੇ ਜਿਹੜੇ ਕੁਛ ਮੈਂ ਜਵਾਬ ਦੇ ਦਿੱਤਾ ਸੀ, ਨਾਲੋਂ ਨਾਲ ਮੈਂ ਰਿਪਲਾਈ ਹੁਣ ਕਰ ਦਿੰਦੀ ਹਾਂ, ਕਿਉਂਕਿ ਹੁਣ ਉਹ ਨਹੀਂ ਹੁੰਦਾ। ਅਤੇ ਸਈਦਾ ਨਾਇਲਾ ਕਹਿੰਦੇ ਪਏ ਨੇ ਵਾਲੇਕੁਮ ਅਸਲਾਮ ਸੋਹਣਿਓ। ਅਤੇ ਉਹਨਾਂ ਨੇ ਕਿਹਾ ਕਿ ਮਾਸ਼ਾਅੱਲਾ ਯਾਦਗਾਰ ਡੇ, ਮੁੰਡੇ ਸਿਆਲਕੋਟੀਆਂ ਦੇ ਨਾਲ ਖੂਬ ਇੰਜੋਏ ਕਰ ਰਹੀ ਹੈ ਦਦਾਈ ਜਿਹੜੀ ਹੈ, ਔਰ ਯਾਦਗਾਰ ਦਿਨ ਬਣ ਗਏ ਨੇ। ਅੱਲਾਹ ਪਾਕ ਖੈਰੀਅਤ ਨਾਲ ਸਭ ਨੂੰ ਖੁਸ਼ ਰੱਖੇ, ਆਮੀਨ। ਮਾਸ਼ਾਅੱਲਾ ਉਹਨਾਂ ਨੇ ਬੜੀ ਜੀ ਦੁਆਵਾਂ ਦਿੱਤੀਆਂ ਨੇ ਨਾਇਲਾ ਨੇ। ਅਤੇ ਮੁਸਤਫਾ, यूसुफ, याहिया, राफी सब बहुत अच्छे बच्चे हैं और ज़रा प्यारी तो बहुत ही प्यारी है। खैर से अपने घर चली गई, अल्लाह पाक सफ़र बखैर करे, आमीन। और जनाब ਤੁਸੀਂ ਸਾਡਾ ਨਾਂ ਹੀ ਗਲਤ ਲੈ ਦਿੱਤਾ ਕਮੈਂਟ 'ਚ। ਸਈਦਾ ਨਾਇਲਾ ਨੇ ਕੀਤਾ ਸੀ, ਤਾਹਿਰਾ ਕਹਿੰਦੇ ਰਹੇ ਹੋ। ਚਲੋ ਕੋਈ ਗੱਲ ਨਹੀਂ।
नायला मैं माफ़ी चाहनी हाँ, बाकी बाज़ दफ़ा मैं बाद च देखनी है ना मैं कुछ गलत ना किसी का लै लिया होंदा वे, कुछ ऐसा कह जानी है रवानी में बाज़ दफ़ा याद नहीं रहता, लेकिन एक ताहरा के नाँ ते भी साडे आंदे ने, वो भी अक्सर कमेंट करते हैं, तो हो सकता मैं गलती ना तुहाडा नाम है, वैसे मैं तुहानू नायला के नाँ के नाल ही मुखातिब करनी हाँ। किस नाम से पुकारूं, क्या नाम है तुम्हारा। तो चलो जी ਤੁਹਾਡੇ ਨਾ ਦੇ ਵਜ੍ਹਾ ਨਾਲ ਅਸੀਂ ਗਾਣਾ ਗਾ ਦਿੱਤਾ ਹੈ, ਨਾਰਾਜ਼ ਨਾ ਹੋਇਆ ਕਰੋ। ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸਜਣਾ, ਤੇ ਤੁਸੀਂ ਰੁੱਸਿਆ ਨਾ ਕਰੋ ਜੀ, ਗਲਤੀ ਮੇਰੇ ਕੋਲ ਜਿੱਥੇ ਹੋ ਜਾਏ ਤਾਂ ਮਾफ़ ਕਰ ਦਿਆ ਕਰੋ। ਦਰਗੁਜ਼ਰ ਇਸਲਾਮ ਦਾ ਬਿਹਤਰੀਨ ਅਸੂਲ ਹੈ ਇਹ ਕਿ ਦਰਗੁਜ਼ਰ ਕਰੋ ਅਗਲੇ ਦੀ ਗਲਤੀ ਨੂੰ। तो मैं तुहाडे कोल माज़रत चाहनी हाँ, लेकिन वैसे है कि मैं तुहाडे नालों नाल कमेंट का जवाब भी देनी है। तुसीं पहले लिखिया सी कि मैं कदों तो देख रही हूँ, मैं कमेंट कदे नहीं किया, पर जदों तो तुसीं कमेंट करना शुरू किया इन्ने वधिया अच्छे वड्डे और बड़े खूबसूरत कमेंट तुसीं करदे हो। बच्चे तुहानूं पसंद आ रहे हैं, बहुत शुक्रिया तुहाडी पसंदीदगी का। तो बच्चे तो होंदे ही चंगे ने, वो बच्चे कहते ना बच्चे मन के सच्चे, बच्चे हर एक नूं प्यारे लगदे ने क्योंकि उन्हां 'च सच्चाई हुंदी है, उन्हां विच शफाफियत हुंदी है, दिल दे बिल्कुल खरे होंदे ने, दिल च कुछ नहीं रखते। हज़रत अली का कौल है कि अगर बच्चे वड्डे जिहड़े ने बच्चियां वर्गे हो जाण ना तो दुनिया पता नहीं कुछ होर ही बन जाए, क्योंकि बच्चे ना जखीरा जमा करते हैं, ना उन्होंने जमा करने का शौक होंदा है, ना उन्होंने थोड़ा लड़ते हैं फिर अगली घड़ी इकट्ठे हो जाते हैं। तो वो मतलब उन्हां च वो चीज़ नहीं हुंदी जिहड़ी बड़े लोकां च हिरस और चीज़ां पैदा हो जांदियां ने। तो इस तो बच्चे जिहड़े ना सब नूं ही पसंद ने। बहुत शुक्रिया तुसीं मुस्तफा और यार ने तो बड़ा भी साडा दिल लाया होया वे कि असीं की कहंदे सारा टब्बर जेड़ा उहदे पिछे पिछे फिरने। तो शबीर सन साहब कहते पे ने आपका व्लॉग ढूंढने पर मिला, नोटिफिकेशन नहीं आया। असी भी स्पेन नूं ही सपोर्ट कर रहे सी, उन्होंने कमाल मैच खेलिया। तो वाकई बई शबीर हुसैन साहब वाकई बड़ा मैच बड़ा जबरदस्त होया। मैं तो पहले दूसरे कमरे बैठ गई सा, मैं चलो बच्चे देख रहे हैं तो लेकिन जो शोर पिया पहले भी एक जो फाउल दे दिता गया सी, फिर असी उत्थे आके बैठ गए तस्बीहां दिए, क्योंकि बच्चियां दी जिहड़ा दीद नहीं सी ना वो कैफियत कि वो फिर बड़ा कर रहे सन कि बस स्पेन जिते स्पेन जिते। तो बड़ा ज़बरदस्त मैच होया और बहुत कि कहते ने खुशी हुई स्पेन की जितन की ना, बहुत ज़्यादा खुशी हुई। तो बहरहाल कि कहते तुसीं मैनूं सपोर्ट कर रहे हो। ज़्यादातर लोग मेरे जिहड़े मिलण वाले ने साडी अपनी फैमिली तो इलावा होर भी जिहड़े ज़्यादातर लोग स्पेन नूं सपोर्ट कर रहे सन। तो नोटिफिकेशन तुहानूं नहीं आया, मैनूं नहीं पता हुण की है, कभी कभी इस तरह कॉमेंट गायब हो जाते हैं। चलो बई लगे रहो मुन्ना भाई, असीं भी ढीठ हाँ कि कहते हैं कभी कुछ गायब हो जाता है, कभी कुछ हो जाता है, कभी पूछ गुआच जाती है, कभी चुंझ गुआच जाती है, पर असी भी इन्ने ढीठ हाँ। यूट्यूब कहेगा है बड़ी है बई साबित कदम के लगी हुई है फिर भी। तो चलो जी ठीक है, कोई गल नहीं। तुसीं जिहड़े कहते ने ढूंढने से तो खुदा भी मिल जाता है, तो इस तरह सही गल है कि तुसीं ढूंढिया तो नोटिफिकेशन नहीं आया, पर तुहानूं व्लॉग मिल गया। तो बहुत शुक्रिया तुहाडीआं मुहब्बतां दा कि तुसीं जिहड़ा की कहते ने ढूंढ लिया सानूं। भी कोई कोई घर ढूंढता है, हर कोई नहीं ढूंढता। तो शमा चौधरी कहते पे ने लवली फैमिली व्लॉग, आपकी वीडियोस हमेशा पॉजिटिव वाइब्स देती हैं। बहुत शुक्रिया शमा तुहाडीआं मुहब्बतां दा कि तुसीं की कहते इन्ना अच्छा जुमला लिखिया। और एक सईद साहब ने उन्होंने भी साडी वीडियोस से माशाअल्लाह 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 और बड़ी तालियां शालियां बनाइया ने। बहुत शुक्रिया जी तुहाडी सारियां दी मुहब्बतां दा। तो की कहते ने बस मैनू की कहते ने यही हुंदा वे कि यही मतलब साफ सुथरी तो मुराद है कि मैं चाहनी हाँ कि ऐसी गल करिए ऐसी जी सारी को फैमिली बैठ के देखे। शमा तुहानूं अच्छा लगता वे, मैनू भी बहुत अच्छा लग्या सुन के। बाकी जिहड़ा अजकल ब्लॉगिंग के नाम से जो कुछ हो रहा है, जो तमाशे चल रहे हैं, वो तुसीं भी देख रहे हो, असीं भी देख रहे हैं। तो वो बड़ा खतरनाक चीज़ां दिखाई जा रही ने ब्लॉगिंग के नाम से। इस तरह के कहते ने मैं जड़ा ना शबीर हुसैन साहब का ढूंढना चाह रही थी। उन्होंने बड़ा अच्छा जड़ा ना एक छोटी जी जुमला लिखा सी। हाँ यह मिल गया मैनू। शबीर हुसैन साहब ने लिखा सी कि सोनिया दी ददाई नू लख लख वधाई, केक कट्टिया खादा पीता ते खूब सालगिरह मनाई। आदा मर्ज है
ਬਹੁਤ ਜ਼ਬਰਦਸਤ ਤੁਸੀਂ ਲਿਖਿਆ ਸੀ, ਇਸ ਤੋਂ ਮੈਂ ਫੌਰੀ ਨਾ ਬਾਕੀ ਸਾਰੇ ਮੈਂ ਕਮੈਂਟ ਦਾ ਜਵਾਬ ਦੇ ਦਿੱਤਾ ਸੀ, ਇਹਦਾ ਨਹੀਂ ਲਿਖ ਕੇ ਨਹੀਂ ਦਿੱਤਾ ਸੀ ਕਿ ਫਿਰ ਗਵਾਚ ਜਾਂਦਾ ਮੇਰੇ ਕੋਲੋਂ। ਤੇ ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ, ਤੁਸੀਂ ਵੀ ਸਾਡੀ ਸਾਲਗਿਰਾਹ 'ਚ ਇਸ ਤਰ੍ਹਾਂ ਸ਼ਾਮਿਲ ਹੋ ਗਏ। ਅੱਜ ਕੱਲ੍ਹ ਜ਼ਿਆਦਾ ਬਰਥਡੇ ਦਾ ਜਿਹੜਾ ਨਾ ਲਫ਼ਜ਼ ਬਣਾਇਆ ਕਿਹਾ ਜਾਂਦਾ ਵਾ, ਲੇਕਿਨ ਜਦੋਂ ਬਹੁਤ ਨਾਯਾਬ ਜ਼ਮਾਨੇ ਸਨ ਉਦੋਂ ਸਾਲਗਿਰਾਹ ਕਿਹਾ ਜਾਂਦਾ ਸੀ ਕਿ ਅਸੀਂ ਬਰਥਡੇ ਲਫ਼ਜ਼ ਉਦੋਂ ਕਦੀ ਨਹੀਂ ਸੁਣਿਆ ਸੀ ਕਿ ਸਾਲਗਿਰਾਹ ਬਣਾ ਰਹੇ ਹਾਂ ਬੱਚੇ ਦੀ ਜਾਂ ਸਾਲਗਿਰਾਹ ਆ ਰਹੀ ਹੈ। ਸਾਲਗਿਰਾਹ ਦਾ ਲਫ਼ਜ਼ ਜ਼ਿਆਦਾ ਇਸਤੇਮਾਲ ਹੁੰਦਾ ਸੀ, ਸਾਲਗਿਰਾਹ ਦਾ ਲਫ਼ਜ਼ ਜ਼ਿਆਦਾ ਇਸਤੇਮਾਲ ਹੁੰਦਾ ਸੀ। ਤੇ ਉੱਠ ਗਏ ਉੱਠ ਗਏ ਬਈ, ਉੱਠ ਗਏ ਸ਼ਹਿਜ਼ਾਦੇ, ਉੱਠ ਗਏ ਸ਼ਹਿਜ਼ਾਦੀਆਂ, ਉੱਠ ਗਏ ਸਾਰੇ, ਹੁਣ ਵਾਰੀ ਵਾਰੀ ਬਰਾਮਦ ਹੋ ਰਹੇ ਨੇ। ਤੇ ਅਸੀਂ ਕੀ ਕਹਿੰਦੇ ਨੇ, यूसुफ ने तो नाश्ता बना के खा लिया। ये कल अदील लेके आया था ना। हाँ, तो की कहते ने ਤੁਹਾਡੇ ਕਮੈਂਟ ਦਾ ਜਵਾਬ ਦੇਣਾ ਸੀ। ਬਾਕੀ ਤੁਸੀਂ ਜਿਹੜੇ के बेगम, जैनब, सिनारू नाल, जो सलूत हुसैन, लाइबा, सब लोग को कमेंट कर दो। तेरे कमेंट का बेइंतहा शुक्रिया। और बच्चे आ चुके हैं तो साड़ी इन्हीं निशिस्त आ जाओ, इधर आओ, इधर आओ, या इधर आओ, इधर आओ, इधर आओ, इधर मेरा बेटा। अस्सलाम वालेकुम करो। अस्सलाम वालेकुम। सही से अस्सलाम वालेकुम। अस्सलाम वालेकुम। गुड मॉर्निंग सोने कह दो। गुड मॉर्निंग। नहीं सही से, उधर उधर देख के सबको गुड मॉर्निंग सोनिया। गुड मॉर्निंग सोनिया। और सब कहेंगे कि इतना बड़ा बच्चा ये फीडर पी रहा है, ये तो छोटे से बेबी पीते हैं फीडर। तो आप छोटे बेबी या कोई? नो। फिर फीडर क्यों पीते हो? बट दैट्स फॉर माय बॉयज। अच्छा चलो, अब क्या खाना है? अंडा खाना है, क्या खाना है? पराठा खाना है? क्या पराठा? चलो मम्मा से को पराठा बना के देती। चलो जी, चलो जी, हम पकड़ लगे जो पराठे नाश्ते शुरू होने लगे ने। असी ਤੁਹਾਨੂੰ ਨਾਲ ਨਾਲ ਸ਼ਾਮਿਲ ਰੱਖਾਂਗੇ, ਲੇਕਿਨ ਫਿਲਹਾਲ ਇੱਥੇ ਅਸੀਂ ਨਸ਼ਿਸਤ ਨੂੰ ਬਰਖਾਸਤ ਕਰਨੇ ਆ ਤੇ ਨਾਲ ਨਾਲ ਤੁਹਾਨੂੰ ਸ਼ਾਮਿਲ ਰੱਖਾਂਗੇ। ਕਮੈਂਟ ਕਰਨਾ ਤੁਸੀਂ ਬਿਲਕੁਲ ਨਹੀਂ ਭੁੱਲਣਾ। अस्सलाम वालेकुम सोनियो। वालेकुम अस्सलाम। सोनियो ने की लेना वे? यूसुफ क्या लेना है? आइसक्रीम। क्या लेना है छोटी पिस्तौल? आइसक्रीम। अभी यहाँ पे इधर आ जाओ। अभी आइसक्रीम गाड़ी सामने आई है, वो बजा रहा है, हॉर्न बजा रहा है, वहाँ बच्चे ले रहे हैं। फिर इस तरफ आएंगे ना जब अंकल, फिर हम लेंगे, ठीक है? चलो चलो भाई आ जाओ। चलो भाई। क्या है? ये भी पीछे पड़ गए, हमें लेनी है, हमें लेनी है। जल्दी करो। यहाँ ने कौन सी लेनी है? ठहरो, यहाँ खड़े हो, खड़े हो, अभी जाते हैं। नहीं मुझे लेना। चलो अल्लाह हाफिज। चलो भाई, बच्चों ने अपनी अपनी चॉइस की ले ली है। ए जी, ये किससे लेके दिया आइसक्रीम बच्चों को? रदाई ने।
ਮੁਸਤਫਾ ਬੜਾ ਚਲਾ ਕੇ ਮੁਸਤਫਾ ਕਹਿੰਦਾ ਮੈਨੂੰ ਪਤਾ ਵੀ ਤੁਸੀਂ ਆਪਣਾ ਜਿਹੜਾ वीडियो बनाने वास्ते सारा यूज़ कर रहे हो। मुस्तफ़ा कैसी बात कह दी है यार आपने, तो दादी तो आपको हमेशा लेके देती है, इतना चलाक मुंडा है। कहता आप हमारा ना बना रही हो वीडियो, आपको वीडियो के लिए चाहिए होती है चीज़ें। सुबह बादल सन और हुण एकदम धुप निकल आई है। धुप बदल का सिलसिला चल रहा है। ਬੱਚਿਆਂ ਨੂੰ ਨਾਸ਼ਤਾ ਹੋਇਆ। ਨਾਸ਼ਤੇ ਤੋਂ ਬਾਅਦ ਜੀ ਇੱਥੇ ਘੋਲ ਕਲਈਆਂ ਹੋ ਰਹੀਆਂ ਸਨ, ਇੰਨਾ ਘੁਲਦੇ ਪਏ ਸਨ। ਮੈਂ ਕਿਹਾ ਬਾਅਦ 'ਚ ਠੀਕ ਕਰਨੀ ਬੈੱਡ, ਤੁਸੀਂ ਜਿੰਨੀ ਘੋਲ ਕਲਈਆਂ ਕਰਨੀਆਂ ਕਰ ਲਵੋ। ਤੋ ਖੇਲਦੇ ਖੇਲਦੇ ਫਿਰ ਉੱਪਰ ਗਏ। ਫਿਰ ਉਹਨਾਂ ਦੀ ਮੰਮਾ ਨੇ ਉਹਨਾਂ ਨੂੰ ਨਾਈ ਕਰਾਈ ਅਤੇ ਹੁਣ ਆਪਣੇ ਪਾਪਾ ਦੇ ਨਾਲ ਗਏ ਨੇ ਕਬਰਸਤਾਨ ਦਾਦਾ ਬੂ ਦੀ ਕਬਰ 'ਤੇ ਫਾਤਿਹਾ ਕਹਿਣ ਵਾਸਤੇ। ਅਤੇ ਜਲਦੀ ਮੈਂ ਫਿਰ ਨਾ ਹੁਣ ਡਸਟਿੰਗ ਕੀਤੀ ਹੈ ਔਰ ਕੀ ਕਹਿੰਦੇ ਅਸੀਂ ਖਾਣੇ ਵੱਲ ਹੋਣ ਲੱਗਿਆ, ਕਿਉਂਕਿ ਖਾਣਾ ਤਾਂ ਅਸੀਂ ਰਾਫੇ ਹਾਊਸ ਹੀ ਖਾਣਾ ਵੇ। ਪਰ ਇਹ ਵੀ ਇੱਥੇ ਮੈਂ ਲਸਣ ਪਿਆਜ਼ ਛਿਲ ਕੇ ਨਾ ਅਤੇ ਮੈਂ ਰੱਖਿਆ ਵੇ ਜਿਹੜੀ ਮੁਰਗੀ ਦੀ ਚਿਕਨ ਲੈ ਕੇ ਆਉਂਦੇ ਹਾਂ, ਉਹਦੀ ਜਿਹੜੀਆਂ ਹੁੰਦੀਆਂ ਨਾ ਥੋੜ੍ਹੀਆਂ ਹੱਡੀ ਵਾਲੀ ਬੋਟੀ, ਉਹ ਅਲੱਗ ਕਰ ਦਿੱਤੀਆਂ ਸਨ ਉਸ ਦਿਨ। ਅਤੇ ਯਾਹੀਆ ਵਾਸਤੇ ਫਿਰ ਇੱਕ ਸੂਪ ਟਾਈਪ ਬਣਾ ਦਿੰਦੇ ਹਾਂ, ਯਖਨੀ ਕਹਿ ਲਓ ਜਾਂ ਪਤਲਾ ਸ਼ੋਰਬਾ, ਕਿ ਜਿਹਦੇ ਵਿੱਚ ਯਾਹੀਆ ਨੂੰ ਰੋਟੀ ਡਬੋ ਕੇ ਫਿਰ ਅਸੀਂ ਖਿਲਾ ਦਿੰਦੇ ਹਾਂ, ਕਿਉਂਕਿ ਯਾਹੀਆ ਦੇ ਵੀ ਖਾਣ ਦੇ ਬੜੇ ਮਸਲੇ ਨੇ। ਅਤੇ ਫਿਰ ਅੱਜ ਅਸੀਂ ਇਹੀ ਸੋਚਿਆ ਕਿ ਉੱਥੇ ਤਾਂ ਫਿਰ ਸਾਰੇ ਐਸੀਆਂ ਚੀਜ਼ਾਂ ਪੱਕੀਆਂ ਹੁੰਦੀਆਂ ਉਹ ਨਹੀਂ ਖਾਏਗਾ। ਇਹਦੇ ਵਿੱਚ ਜਾਏਗਾ ਥੋੜ੍ਹਾ ਜਿਹਾ ਨਮਕ ਔਰ ਕਾਲੀ ਮਿਰਚ ਔਰ ਹਲਦੀ, ਬਸ 3 ਚੀਜ਼ਾਂ ਪਾ ਕੇ ਅਸੀਂ ਇਹਨੂੰ ਅੱਛਾ ਜਿਹਾ ਪ੍ਰੈਸ਼ਰ ਦੇ ਦੇਵਾਂਗੇ। ਇਹ ਬਹੁਤ ਅੱਛੀ ਬਣਦੀ ਸ਼ੋਰਬਾ। ਇਸ ਤਰ੍ਹਾਂ ਪਤਲਾ ਜਿਹਾ ਬੱਚਿਆਂ ਨੂੰ ਬਣਾ ਦੋ ਨਾ, ਕਿਉਂਕਿ ਹੱਡੀ ਦਾ ਸਾਰਾ ਅਸਰ ਆ ਜਾਂਦਾ ਵੇ। ਅਤੇ ਲੋ ਜੀ ਥੋੜ੍ਹੀ ਜਿਹੀ ਜਾਏਗੀ ਕਾਲੀ ਮਿਰਚ ਔਰ ਹਲਦੀ, ਨਮਕ ਪਾ ਦਿੱਤਾ ਵੇ ਔਰ ਅਸੀਂ ਇਹਨੂੰ ਅੱਛਾ ਜਿਹਾ ਮਿਕਸ ਕਰਕੇ ਪ੍ਰੈਸ਼ਰ ਦੇ ਦੇਵਾਂਗੇ। ਅੱਛਾ ਜਿਹਾ ਅਸੀਂ ਇਹਨੂੰ ਮਿਕਸ ਕਰ ਦਿੱਤਾ। ਉਸ ਤੋਂ ਬਾਅਦ ਅਸੀਂ ਕੁੱਕਰ ਦਾ ਢੱਕਣ ਕਰ ਦਾਂਗੇ ਬੰਦ। या क्या कर लिए या नहीं, सारा धागा ज़ाया हो जाएगा, ये ख़राब हो जाएगा। इसको रील ਕੱਢ ਲਈਏ। ਯਾਹੀਆ ਦੀ ਇੱਕ ਸ਼ਰਟ ਦੀ ਨਾ ਸਲੀਵਸ ਬੜੀਆਂ ਸਨ ਅਤੇ ਯਾਹੀਆ ਦੀ ਮੰਮਾ ਨੇ ਮੈਨੂੰ ਲਿਆ ਕੇ ਦਿੱਤਾ ਕਿ ਨਵੀਂ ਸ਼ਰਟ ਹੈ ਪਾਉਣ ਲੱਗਿਆ, ਲੇਕਿਨ ਸਲੀਵਸ ਥੋੜ੍ਹੀ ਬੜੀ ਲੱਗ ਰਹੀ ਹੈ। ਮੈਂ ਕਿਹਾ ਚਲੋ ਥੋੜ੍ਹੀ ਮੈਂ ਮੋੜ ਦੇਣੀ ਆ, ਮੈਨੂੰ ਸੂਈ ਧਾਗਾ ਲਿਆ ਦਿਓ। ਲੇਕਿਨ ਯਾਹੀਆ ਨੇ ਡੱਬੇ ਵਿੱਚੋਂ ਨਾ ਕੱਢ ਲਿਆ ਵੇ ਧਾਗਾ ਔਰ ਉਹਦੇ ਨਾਲ ਮੱਸੀਆਂ ਕਰਨ ਲੱਗ ਗਿਆ। ਅਤੇ ਇੱਥੇ ਜੀ ਅਸੀਂ ਇਹ ਖੋਲ੍ਹ ਲਿਆ ਸੀ ਜਿਹੜਾ ਆਪਣਾ ਅਸੀਂ ਬਣਾ ਰਹੇ ਯਾਹੀਆ ਵਾਸਤੇ ਯਖਨੀ। ਅੱਛੀ ਜੀ ਗੱਲ ਵੀ ਇੰਨਾ ਪ੍ਰੈਸ਼ਰ ਦਿੱਤਾ ਨਾ, ਵੈਸੇ ਵੀ ਹੱਡੀਆਂ ਹੀ ਸਨ ਨਾ, ਤਾਂ ਕਿ ਇਹਨਾਂ ਦਾ ਅੱਛਾ ਸਾਰਾ ਅਸਰ ਨਿਕਲ ਆਵੇ। ਚਲੋ ਜੀ ਭੁਨਾਈ ਹੋ ਗਈ ਹੈ। ਹੁਣ ਇਹਦੇ ਵਿੱਚ ਜਾਏਗਾ ਗਰਮ ਪਾਣੀ ਅਸੀਂ ਪਾ ਕੇ ਔਰ ਇੱਕ ਦਫਾ ਫਿਰ ਅਸੀਂ ਥੋੜ੍ਹਾ ਜਿਹਾ ਪ੍ਰੈਸ਼ਰ ਦੇ ਦਾਂਗੇ, ਜਾਂ ਵੈਸੇ ਹੀ ਢੱਕ ਦੇਵੋ ਕਿ ਉਹ 'ਚ ਗਲਾਉਣ ਵਾਲੀ ਤਾਂ ਕੋਈ ਚੀਜ਼ ਨਹੀਂ, ਹੱਡੀਆਂ ਦਾ ਅਸਰ ਸੀ ਜਿਹੜਾ ਨਿਕਲ ਆਇਆ ਵੇ। ਅਤੇ ਅਸੀਂ ਜਿਹੜਾ ਨਾ ਇਹਨੂੰ ਥੋੜ੍ਹਾ ਜਿਹਾ ਕਰ ਦੇਵਾਂਗੇ ਤਾਂ ਕਿ ਮਜ਼ੀਦ ਜਿਹੜਾ ਹੱਡੀ ਦਾ ਅਸਰ ਹੈ ਨਾ ਉਹ ਸ਼ੋਰਬੇ ਵਿੱਚ ਆ ਜਾਵੇ। जी याहिया के लिए जो यखनी बनाई है अपनी हड्डियों की, वो तैयार हो चुकी है। याहिया ਨੂੰ ਇਹਦੇ ਵਿੱਚ ਨਾ ਰੋਟੀ ਡਬੋ ਕੇ ਨਾ ਘਰ ਦੀ ਰੋਟੀ, ਤੇ ਯਾਹੀਆ ਖਾ ਲੇਗਾ, ਰੋਟੀ ਨਰਮ ਹੋ ਜਾਏਗੀ ਔਰ ਯਾਹੀਆ ਦੀ ਫੇਵਰਟ ਹੈ ਵੀ। ਇਸ ਤੋਂ ਹੀ ਅਸੀਂ ਜਦੋਂ ਚਿਕਨ ਲੈ ਕੇ ਆਉਂਦੇ ਹਾਂ ਹੱਡੀਆਂ ਅਲੱਗ ਕਰ ਦਿੰਦੇ ਹਾਂ, ਫਿਰ ਇਹਨੂੰ ਜਿਹੜਾ ਨਾ ਬਣਾ ਦਿੰਦੇ ਹਾਂ ਇਸ ਤਰ੍ਹਾਂ ਯਖਨੀ। ਚਲੋ ਜੀ ਇਹ ਤਾਂ ਹੁਣ ਅਸੀਂ ਬਿਨ ਵਿੱਚ ਪਾ ਦੇਵਾਂਗੇ, ਸੁੱਟ ਦੇਵਾਂਗੇ ਔਰ ਇਹ ਬੜੀ ਅੱਛੀ ਯਖਨੀ ਤਿਆਰ ਹੋ ਚੁੱਕੀ ਹੈ। ਲੇਕਿਨ ਅੱਜ ਤੇ ਹੁਣ ਜਾ ਰਹੇ ਹਾਂ ਅਸੀਂ ਰਾਫੇ ਹਾਊਸ, ਪਤਾ ਨਹੀਂ ਉੱਥੇ ਫਿਰ ਯਾਹੀਆ ਕੁਝ ਖਾਏਗਾ ਕਿ ਨਹੀਂ, ਲੇਕਿਨ ਅਸੀਂ ਤਿਆਰ ਕਰਕੇ ਰੱਖ ਕੇ ਜਾ ਰਹੇ ਹਾਂ ਤਾਂ ਕਿ ਵਾਪਿਸ ਆਵੇ, ਅਗਰ ਇਹਨੂੰ ਨਹੀਂ ਕੁਝ ਖਾਏਗਾ ਤਾਂ ਫਿਰ ਇਹਨੂੰ ਖਿਲਾ ਦੇਵਾਂਗੇ। ਵੀ ਹੋ ਗਈ ਹੈ ਔਰ ਕੀ ਕਹਿੰਦੇ ਨੇ ਬੱਚਿਆਂ ਨੇ ਨਾ ਧੋ ਵੀ ਲਿਆ ਵੇ, ਯਾਹੀਆ ਦਾ ਅਸੀਂ ਖਾਣਾ ਵੀ ਬਣਾ ਕੇ ਰੱਖ ਦਿੱਤਾ ਸ਼ੋਰਬਾ, ਔਰ ਅਸੀਂ ਹੁਣ ਜਾ ਰਹੇ ਹਾਂ ਜੀ ਰਾਫੇ ਹਾਊਸ। ਹੁਣ ਮੈਂ ਉੱਪਰ ਜਾਵਾਂਗੀ, ਨਹਾ ਕੇ ਕੱਪੜੇ ਚੇਂਜ ਕਰਾਂਗੇ, ਅਸੀਂ ਫਿਰ ਨਮਾਜ਼ ਪੜ੍ਹ ਕੇ ਫਿਰ ਰਾਫੇ ਹਾਊਸ ਅਸੀਂ ਪਹੁੰਚਣਾ ਵੇ। 5 ਵਜੇ ਦਾ ਉਹਨਾਂ ਨੇ ਟਾਈਮ ਦਿੱਤਾ ਵੇ ਔਰ ਤਕਰੀਬਨ 3:15 ਹੋ ਚੁੱਕੇ ਨੇ, ਅਤੇ ਬਸ ਅਸੀਂ ਉੱਥੇ ਜਾਵਾਂਗੇ। ਅੱਜ ਦਾ ਦਿਨ ਤੁਹਾਡੇ ਨਾਲ ਅਸੀਂ ਆਪਣੇ ਜਿਹੜਾ ਗੱਪਸ਼ਪ ਸ਼ੇਅਰ ਕੀਤੀ, ਜੋ ਕੁਛ ਸਾਡੀ ਰੂਟੀਨ ਸੀ ਅਸੀਂ ਸ਼ੇਅਰ ਕੀਤੀ। ਅਤੇ ਤੁਹਾਡੇ ਕੌਮੈਂਟ ਦਾ ਮੈਨੂੰ ਸ਼ਿੱਦਤ ਨਾਲ ਇੰਤਜ਼ਾਰ ਰਹੇਗਾ ਕਿ ਤੁਸੀਂ ਕੌਮੈਂਟ ਜ਼ਰੂਰ ਕਰਨਾ ਵੇ। ਅਤੇ ਫਿਰ ਮਿਲਦੇ ਹਾਂ। ਅੱਲਾ ਹਾਫਿਜ਼।